ਅਗਲੀਆਂ ਖਬਰਾਂ ਵੱਲ ਚਾਹੀਏ ਤੇ ਯੂਐਸਏ ਦੇ ਬਹੁਤ ਸਾਰੇ ਜਿਹੜੇ ਸ਼ਹਿਰ ਆ ਉਹਨਾਂ ਸ਼ਹਿਰਾਂ ਦੇ ਮੇਅਰ ਇੰਨੇ ਔਖੇ ਆ ਜੋ ਇਲੀਗਲ ਇਮੀਗ੍ਰੇਸ਼ਨ ਹੋ ਰਹੀ ਆ, ਖਾਸ ਕਰਕੇ ਜਿਹੜੇ ਪੋਲੀਟੀਕਲ ਸਾਈਲਮ ਵਾਲੇ ਲੋਕ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ ਸ਼ਹਿਰਾਂ ਦੇ ਵਿੱਚ ਛੱਡੇ ਜਾ ਰਹੇ ਹੈਗੇ ਆ। ਓਸ਼ਨ ਸਾਈਡ ਇਹ ਸੈਨ ਡੀਗੋ ਦੇ ਲਾਗੇ ਸ਼ਹਿਰ ਹੈਗਾ ਆ। ਕਹਿੰਦੇ ਭਈ ਇੱਥੇ ਪਿਛਲੇ 1 ਮਹੀਨੇ 'ਚ 1400 ਤੋਂ ਵੱਧ ਲੋਕਾਂ ਨੂੰ ਬੱਸਾਂ 'ਚ ਭਰ ਕੇ ਲਿਆਂਦਾ ਗਿਆ ਬਾਰਡਰ ਤੇ ਉੱਥੇ ਛੱਡ ਦਿੱਤਾ ਗਿਆ। ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਵਾਲੇ ਬਿਨਾਂ ਬੱਸਾਂ ਨੂੰ ਭਰ ਕੇ ਜੋ ਬਾਰਡਰ ਤੋਂ ਲੈ ਕੇ ਇਸ ਓਸ਼ਨ ਸਾਈਡ ਸਿਟੀ ਜਿਹੜੀ ਕਿ 1,72,000 ਪਾਪੂਲੇਸ਼ਨ ਆ, 50 ਮੀਲ ਨਾਰਥ ਆਫ ਬਾਰਡਰ ਹੈਗੀ ਆ, ਉੱਥੇ ਛੱਡ ਰਹੀ ਹੈਗੀ ਆ। ਸੈਂਡੀਗੋ ਦੇ ਵਿੱਚ 18,500 ਲੋਕਾਂ ਨੂੰ ਸੜਕਾਂ ਦੇ ਉੱਤੇ ਛੱਡਿਆ ਗਿਆ ਆ। ਸਤੰਬਰ 13 ਤੋਂ ਲੈ ਕੇ ਹੁਣ ਤੱਕ ਤੁਸੀਂ ਅੰਦਾਜ਼ਾ ਲਾ ਲਓ, ਅਕਤੂਬਰ ਹਜੇ 17 ਹੋਏ ਆ, ਲਗਭਗ 32-33 ਦਿਨਾਂ 'ਚ 18,500 ਲੋਕ ਉੱਥੇ ਸੜਕਾਂ ਤੇ ਛੱਡੇ ਗਏ ਹੈਗੇ ਆ। ਕਸਟਮ ਬਾਰਡਰ ਪੈਟਰੋਲ ਨੇ ਸਟੇਟਮੈਂਟ ਇਹ ਜਾਰੀ ਕੀਤੀ ਆ ਵੀ ਜਦੋਂ ਕੋਈ ਨਾਨ ਗਵਰਨਮੈਂਟ ਆਰਗੇਨਾਈਜੇਸ਼ਨਸ ਯੂਜ਼ਲੀ ਉਹ ਰਿਸੀਵ ਕਰਦੀਆਂ ਮਾਈਗ੍ਰੈਂਟਸ ਨੂੰ, ਜਦੋਂ ਉਹਨਾਂ ਕੋਲ ਜਗ੍ਹਾ ਨਹੀਂ ਹੁੰਦੀ ਤੇ ਫਿਰ ਅਸੀਂ ਉੱਥੇ ਛੱਡ ਦਿੰਦੇ ਹੈਗੇ ਆ। ਬਹੁਤ ਸਾਰੇ ਜਿਹੜੇ ਲੋਕਾਂ ਨੂੰ ਛੱਡਿਆ ਜਾਂਦਾ ਉਹ ਸੈਨ ਇਸਡਰੋ ਡਿਸਟ੍ਰਿਕਟ ਆਫ ਸੈਨ ਡੀਗੋ ਬਾਰਡਰ ਜਿਹੜਾ ਮੈਕਸੀਕੋ ਸਿਟੀ ਤੇ ਤਿਵਾਨਾ ਵਾਲਾ ਏਰੀਆ ਆ, ਉੱਥੋਂ ਚੱਕੇ ਜਾਂਦੇ ਆ ਤੇ ਓਸ਼ਨ ਸਾਈਡ ਐਲ ਕਹੂਨ ਈਸਟ ਆਫ ਸੈਨ ਡੀਗੋ ਵਾਲਾ ਜੋ ਏਰੀਆ ਆ ਉੱਥੇ ਛੱਡੇ ਜਾਂਦੇ ਹੈਗੇ ਆ। ਸੀਬੀਪੀ ਵਾਲੇ ਇਹ ਕਹਿ ਰਹੇ ਆ ਵੀ ਇਹ ਸਾਨੂੰ ਲੱਗਦਾ ਨਹੀਂ ਵੀ ਕਦੋਂ ਇਹ ਸਟਾਪ ਹੋਊਗਾ। ਸੇਮ ਹੀ ਓਸ਼ਨ ਸਾਈਡ ਦੇ ਡਿਪਟੀ ਮੇਅਰ ਰਾਇਨ ਕੀਮ ਆ, ਉਹਨਾਂ ਨੇ ਇਹ ਕਿਹਾ, ਕਹਿੰਦਾ ਵੀ ਇਹ ਤਾਂ ਡੈਫੀਨਿਟਲੀ ਇਹ ਕੁਝ ਚੱਲ ਰਿਹਾ ਆ ਤੇ ਸਾਡੇ ਕੋਲ ਤਾਂ ਜਿਹੜੇ ਸਾਡੇ ਸ਼ਹਿਰਾਂ ਦੇ ਹੋਮਲੈਸ ਆ ਉਹਨਾਂ ਨੂੰ ਰੱਖਣ ਲਈ ਜਗ੍ਹਾ ਨਹੀਂ ਤੇ ਉੱਤੋਂ ਜਿਹੜੇ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਸੜਕਾਂ ਦੇ ਉੱਤੇ ਛੱਡਿਆ ਜਾ ਰਿਹਾ ਹੈਗਾ। ਯੂਐਸ ਦੇ ਕਾਂਗਰਸਮੈਨ ਮਾਈਕ ਲਵਾਈਨ ਜੋ ਹੈਗੇ ਆ ਡੈਮੋਕ੍ਰੇਟ ਆ, ਉਹਨਾਂ ਦਾ ਡਿਸਟ੍ਰਿਕਟ ਇਨਕਲੂਡ ਕਰਦਾ ਓਸ਼ਨ ਸਾਈਡ ਵਾਲੇ ਏਰੀਆ ਨੂੰ। ਉਹ ਕਹਿੰਦੇ ਵੀ ਮੇਰੇ ਲਈ ਇਹ ਬਹੁਤ ਡੀਪਲੀ ਕੰਸਰਨਿੰਗ ਹੈਗਾ ਆ ਤੇ ਮੈਂ ਫਾਈਟ ਕਰ ਰਿਹਾ ਆ ਵਾਸ਼ਿੰਗਟਨ ਡੀਸੀ ਦੇ ਵਿੱਚ ਕਿਸ ਤਰ੍ਹਾਂ ਹੋਰ ਫੰਡਿੰਗ ਲਈ ਜਾ ਸਕੇ ਤੇ ਇਹਨਾਂ ਲੋਕਾਂ ਨੂੰ ਰੱਖਿਆ ਜਾ ਸਕੇ। ਕਹਿੰਦੇ ਵੀ ਇੱਕ ਦਿਨ ਸਵੇਰੇ 65 ਲੋਕਾਂ ਨੂੰ ਉੱਥੇ ਛੱਡਿਆ ਗਿਆ ਤੇ ਸਾਰੇ ਦੇ ਸਾਰੇ ਉਹ ਵੈਸਟ ਅਫਰੀਕਨ ਕੰਟਰੀ ਆਫ ਗਾਨਾ ਤੋਂ ਸੀਗੇ ਉਹ। ਜੀ ਗਾਨਾ ਕੰਟਰੀ ਤੋਂ ਸਾਰੇ ਉਹ ਇੱਥੇ ਕ੍ਰਾਸ ਕਰਕੇ ਆਏ ਤੇ ਉਹਨਾਂ ਦੇ ਕੋਲ ਹਰ ਇੱਕ ਦੇ ਕੋਲ ਮਨੀਲਾ ਐਨਵੈਲਪ ਸੀਗੇ ਜਿਹਦੇ ਵਿੱਚ ਉਹਨਾਂ ਦੇ ਨੋਟਿਸ ਟੂ ਅਪੀਅਰ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਵੱਖ-ਵੱਖ ਸ਼ਹਿਰਾਂ 'ਚ, ਕਿਸੇ ਨੂੰ ਨਿਊਯਾਰਕ, ਕਿਸੇ ਨੂੰ ਕੋਲੰਬਸ ਓਹਾਇਓ ਦੇ ਵਿੱਚ ਸੀਗੇ। ਯੂਐਸ ਬਾਰਡਰ ਆਫੀਸਰਸ ਨੇ 2,04,000 ਮਾਈਗ੍ਰੈਂਟ ਪਿਛਲੇ 11 ਮਹੀਨਿਆਂ 'ਚ ਪਿਛਲੇ ਸਾਲ ਨਾਲੋਂ ਜ਼ਿਆਦਾ ਪਿਕ ਕੀਤੇ ਆ। 27% ਜ਼ਿਆਦਾ ਜਿਹੜੇ ਲੋਕ ਆ ਉਹ ਪਿਛਲੇ 1 ਸਾਲ ਨਾਲੋਂ ਹੁਣ ਬਾਰਡਰ ਕ੍ਰਾਸ ਕਰਕੇ ਆਏ ਹੈਗੇ ਆ। ਅਸਾਈਲਮ ਇਮੀਗ੍ਰੇਸ਼ਨ ਕੋਰਟਸ ਬਹੁਤ ਸਟ੍ਰਿਕਟ ਹੋ ਰਹੀਆਂ, ਕਹਿੰਦੇ ਸਿਰਫ 15% ਜਿਹੜੀਆਂ ਪਟੀਸ਼ਨ ਆ ਉਹ ਅਪਰੂਵ ਹੋ ਰਹੀਆਂ ਆ। ਸੋ ਇਹ ਬਹੁਤ ਘੱਟ ਨੰਬਰ ਹੈਗਾ। ਇੱਕ ਜੀ ਇਰਾਨੀਅਨ ਮੂਲ ਦੀ ਬੀਬੀ ਹੈਨੀਆ ਸਦਤ ਸਿਆਦਤੀ, ਉਹ ਅਕਤੂਬਰ 8 ਨੂੰ ਆਈ ਸੀ। ਕਹਿੰਦੀ ਵੀ ਮੈਨੂੰ ਅਮਰੀਕਨ ਬਾਰਡਰ ਆਫੀਸਰਸ ਨੇ ਓਸ਼ਨ ਸਾਈਡ ਟ੍ਰਾਂਜ਼ਿਟ ਸੈਂਟਰ ਦੇ ਉੱਤੇ ਛੱਡ ਦਿੱਤਾ ਤੇ ਕਹਿੰਦੇ ਵੀ ਅਸੀਂ ਤੈਨੂੰ ਹੈਲਪ ਨਹੀਂ ਕਰ ਸਕਦੇ, ਹੁਣ ਜਿੱਥੇ ਜਾਣਾ ਤੂੰ ਜਾ। 34 ਸਾਲਾਂ ਦੀ ਸਿਆਦਤੀ ਕਹਿੰਦੀ ਆ ਵੀ ਮੈਂ ਇਰਾਨ ਦੇ ਵਿੱਚ ਆਪਣਾ ਹਿਜਾਬ ਪਾਉਂਦੀ ਸੀ ਤੇ ਜਦੋਂ ਪ੍ਰੋਟੈਸਟ ਚੱਲ ਰਹੇ ਇਰਾਨ ਦੇ ਵਿੱਚ, ਤੁਹਾਨੂੰ ਪਤਾ ਹੀ ਆ, ਤੇ ਉਸ ਜੀ ਟਾਈਮ ਦੇ ਉੱਤੇ ਮੇਰੇ ਪਰਿਵਾਰ ਨੂੰ ਡਰਾਇਆ ਗਿਆ, ਮੈਨੂੰ ਡਰਾਇਆ ਗਿਆ ਤੇ ਸਮਹਾਉ ਮੈਂ ਉੱਥੋਂ ਜਿਹੜਾ ਆ ਭੱਜ ਕੇ ਬ੍ਰਾਜ਼ੀਲ ਚਲ ਗਈ, ਬ੍ਰਾਜ਼ੀਲ ਤੋਂ ਇੱਥੇ ਆ ਗਈ ਹੈਗੀ ਆ। ਕੁਝ ਲੋਕਾਂ ਨੇ ਕਹਿੰਦੀ ਮੇਰੀ ਉੱਥੇ ਵਲੰਟੀਅਰਸ ਨੇ ਜੋ ਹੈਲਪ ਕੀਤੀ ਹੈਗੀ ਆ। ਸੋ ਓਵਰਆਲ ਜੇ ਦੇਖਿਆ ਜਾਵੇ ਸਿਚੁਏਸ਼ਨ ਯੂਐਸਏ ਦੇ ਵਿੱਚ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਜੋ ਲੋਕ ਪੋਲੀਟੀਕਲ ਅਸਾਈਲਮ ਲੈ ਰਹੇ ਆ ਉਹਨਾਂ ਦੀ ਜਿਹੜੀ ਸਿਚੁਏਸ਼ਨ ਬਹੁਤ ਬੈਡ ਆ, ਉਹ ਲੋਕਾਂ ਦੀ ਵੀ ਤੇ ਜਿਹੜੇ ਜਿਹੜੇ ਸ਼ਹਿਰਾਂ ਦੇ ਵਿੱਚ ਆ ਰਹੇ ਹੈਗੇ ਆ ਉਹਨਾਂ ਦੀ ਵੀ ਜਿਹੜੀ ਸਿਚੁਏਸ਼ਨ ਆ ਬਹੁਤ ਬੈਡ ਆ। ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਕਿੱਥੇ ਉਹਨਾਂ ਨੂੰ ਰੱਖਿਆ ਜਾਵੇ। ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪਾਉਣਾ ਆ, ਉਹ ਸਕੂਲ ਆਲਰੇਡੀ ਓਵਰ ਕਰਾਊਡਡ ਹੈਗੇ ਆ ਤੇ ਸਾਰੇ ਹੀ ਇਹ ਮੋਸਟਲੀ ਜਿਹੜੇ ਸ਼ਹਿਰ ਆ ਇਹਨਾਂ ਦੇ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਉਹ ਡੈਮੋਕ੍ਰੇਟ ਆ ਤੇ ਉਹ ਹੁਣ ਡੈਮੋਕ੍ਰੇਟ ਹੀ ਆਪਣੀ ਜਿਹੜੀ ਸਰਕਾਰ ਆ ਵਾਸ਼ਿੰਗਟਨ ਡੀਸੀ 'ਚ ਉਹਦੇ ਉੱਤੇ ਬਹੁਤ ਔਖੇ ਆ ਵੀ ਜਿਹੜੀ ਬਾਈਡਨ ਦੀ ਸਰਕਾਰ ਆ ਉਹ ਇਹਦੇ ਉੱਤੇ ਕੀ ਕਰ ਰਹੀ